प्रताप सिंह बाजवा फ्लेज RSS statement against farmers' protest. Outfit had pointed to disruptive tendencies in state. ਜਿਹੜੀ ਉਹਨਾਂ ਦੀ 2023 ਦੀ ਰਿਪੋਰਟ ਸੀ ਉਹਦੇ 'ਚ ਉਹਨਾਂ ਨੇ ਜਦੋਂ ਪੰਜਾਬ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਫਾਰਮਰ ਮੂਵਮੈਂਟ ਹੈ ਇਹ ਸੈਪਰੇਟਿਜ਼ਮ ਨੂੰ ਵਧਾਵਾ ਦਿੰਦੀ ਹੈ, ਅਲਗਾਵਵਾਦ ਨੂੰ, ਡਿਸਰਪਟਿਵ ਹੈ। ਜਿਨ੍ਹਾਂ ਨੂੰ ਇਹ ਕੋਈ ਆਸ ਜਾਂ ਕੋਈ ਉਮੀਦ ਹੋਏ ਕਿ ਭਾਈ ਕਿਸਾਨ ਮੂਵਮੈਂਟ ਵੱਖਰੀ ਹੈ ਤੇ ਬੰਦੀ ਸਿੰਘਾਂ ਦੀ ਵੱਖਰੀ ਹੈ ਤੇ ਜੇ ਕੱਲ੍ਹ ਨੂੰ ਕੋਈ ਖਾਲਿਸਤਾਨ ਦੀ ਗੱਲ ਕਰੇ ਤਾਂ ਨਹੀਂ, ਇਹਨਾਂ ਦੇ ਲਈ ਭਾਵੇਂ ਪੱਗਾਂ ਸਾਰੀਆਂ ਕਿਸਾਨਾਂ ਨੇ ਹਰੀਆਂ ਬੰਨੀਆਂ ਹੋਈਆਂ ਪਰ ਇਹਨਾਂ ਦੇ ਲਈ ਹਰੀ ਨਹੀਂ ਹੈ, ਉਹ ਇਹ ਕੇਸਰੀ ਹੈ, ਇਹ ਨੀਲੀ ਹੈ, ਇਹ ਖਾਲਿਸਤਾਨੀ ਹੈ। RSS ਨੇ ਸਿੱਖ ਪਰਸੀਕਿਊਸ਼ਨ ਦਾ ਦਰਵਾਜ਼ਾ ਫਾਰਮਰ ਮੂਵਮੈਂਟ ਨੂੰ ਸਪਰੈਸ ਕਰਨ ਦੇ ਨਾਂ ਥੱਲੇ ਖੁੱਲ੍ਹਾ ਰੱਖਿਆ ਔਰ ਜੋ ਖੱਟੜ ਦੀ ਪੁਲਿਸ ਨੇ ਜਾਂ ਸਿਕਿਉਰਿਟੀ ਦਸਤਿਆਂ ਨੇ ਸ਼ੰਭੂ ਦੇ ਉੱਤੇ ਕੀਤਾ, ਇਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਇਹ ਕਿਵੇਂ RSS ਦੇ ਡਾਇਰੈਕਟਿਵ ਦੇ ਉੱਤੇ ਹੀ ਸੀ ਕਿ ਭਾਈ ਐਤਕੀ ਇਹਨਾਂ ਨੂੰ ਸਬਕ ਸਿਖਾਓ। ਅਹਿਮਦਾਬਾਦ ਦੇ ਵਿੱਚ ਹੋਸਟਲ ਦੇ ਵਿੱਚ ਹੀ ਉਹਦੇ ਲਾਨ ਦੇ ਵਿੱਚ ਆਪਣੀ ਜਿਹੜੀ ਹੈ ਉਹ ਰੋਜ਼ਾ ਖੋਲ੍ਹ ਕੇ ਨਮਾਜ਼ ਅਦਾ ਕਰ ਰਹੇ ਸੀ ਤੇ ਬਾਹਰੋਂ ਹਿੰਦੂਆਂ ਦੀ ਇੱਕ ਵੱਡੀ ਭੀੜ ਨੇ ਉਹਨਾਂ ਤੇ ਹਮਲਾ ਕੀਤਾ, ਬਹੁਤਿਆਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ। ਵਾਈਸ ਚਾਂਸਲਰ ਹੈ ਗੁਜਰਾਤ ਯੂਨੀਵਰਸਿਟੀ ਦਾ, ਉਹਦਾ ਨਾਂ ਡਾਕਟਰ ਨੀਰਜਾ ਗੁਪਤਾ ਹੈ। ਉਹ ਮੀਡੀਆ ਨੂੰ ਕਹਿ ਰਿਹਾ ਕਿ देयर वाज सम टेंशन बिटवीन दोज इन द मॉब एंड सम ओवरसीज स्टूडेंट। ਇਹ ਚੱਲ ਰਹੀ ਸੀ ਥੋੜੀ ਬਹੁਤ ਟੈਂਸ਼ਨ, ਇਹ ਐਸਕੇਲੇਟ ਹੋ ਗਈ। ਹੁਣ ਕਹਿ ਕੀ ਰਿਹਾ ਉਹ, these are foreign students and when you go abroad you must learn cultural sensitivity. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਸਾਨ ਅੰਦੋਲਨ ਨੂੰ ਤੋੜ-ਫੋੜ ਕਰਨ ਵਾਲਾ ਅਤੇ ਅਲਗਾਵਵਾਦੀ ਦੱਸਿਆ ਹੈ ਔਰ ਦੂਸਰੇ ਪਾਸੇ ਮੁਸਲਮਾਨਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਦਾ ਦੌਰ ਜਾਰੀ ਹੈ ਔਰ ਗੁਜਰਾਤ ਦੀ ਇੱਕ ਯੂਨੀਵਰਸਿਟੀ ਵਿੱਚ ਮੁਸਲਮਾਨ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਬਾਹਰਲੀ ਭੀੜ ਨੇ ਉਦੋਂ ਹਮਲਾ ਕੀਤਾ ਜਦੋਂ ਕਿ ਉਹ ਹੋਸਟਲ ਦੇ ਅਹਾਤੇ ਵਿੱਚ ਰਮਜ਼ਾਨ ਦੀ ਨਮਾਜ਼ ਅਦਾ ਕਰ ਰਹੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਇਸ ਵੇਲੇ ਮੋਦੀ ਅਮਿਤ ਸ਼ਾਹ ਦੀ ਹਕੂਮਤ ਹੈ BJP ਦੇ ਥੱਲੇ ਜੀ ਔਰ ਜ਼ਾਹਰ ਹੈ ਕਿ RSS ਜਿਸ ਦੀ ਨੀਂਹ 1925 ਦੇ ਵਿੱਚ ਰੱਖੀ ਗਈ ਡਾਕਟਰ ਹੈਡਗਵੇਅਰ ਵੱਲ, ਜਿਸ ਨੂੰ ਫਿਰ ਇੱਕ ਬੂਟਾ ਬਣਾ ਕੇ ਪ੍ਰਵਾਨ ਚੜਾਇਆ ਗੋਲਵਲਕਰ ਨੇ ਔਰ ਇਨ ਬਿਟਵੀਨ ਕਿੰਨੇ ਹੋਰ ਜਿਹੜੇ ਇਹਨਾਂ ਦੇ ਡੈਡੀਕੇਟਿਡ ਹਿੰਦੂ ਤੋਂ ਵੀ ਵਿਚਾਰਧਾਰਾ ਨੂੰ ਪਰਨਾਏ ਹੋਏ ਲੋਕ, ਰਾਜ ਮੋਹਨ ਭਾਗਵਤ ਜਿਹੜਾ ਹੈ ਇਸ ਨੂੰ ਪ੍ਰੀਜ਼ਾਈਡ ਕਰਦਾ। ਹਮੇਸ਼ਾ RSS ਨੇ ਦਾਅਵਾ ਕੀਤਾ ਕਿ ਜੀ ਅਸੀਂ ਤਾਂ ਸਮਾਜ ਸੇਵੀ ਸੰਸਥਾ ਹੈ, ਸਾਡਾ ਕੰਮ ਸਮਾਜ ਦੀ ਸੇਵਾ ਹੈ, ਸਿਆਸੀ ਤੌਰ 'ਤੇ ਜਿਹੜਾ ਹੈ ਉਹ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ। ਲੇਕਿਨ ਇਹ ਹਰ ਇੱਕ ਨੂੰ ਪਤਾ ਹੈ ਕਿ ਡਿਕਲੇਅਰਡਲੀ ਜੋ ਵੀ BJP ਦੇ ਵਿੱਚ ਪ੍ਰੈਜ਼ੀਡੈਂਟ ਬਣਨ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਜਾਂ ਅੰਦਰੋਂ ਕਿਹਨੂੰ ਕੱਢਣਾ ਹੈ ਕਿਹਨੂੰ ਚੱਕਣਾ ਹੈ ਉਹ ਸਾਰੇ ਹੀ ਫੈਸਲੇ RSS ਕਰਦਾ। ਰਾਦਰ ਹਕੂਮਤ ਦਾ ਹੈੱਡਕੁਆਰਟਰ ਦਿੱਲੀ ਨਹੀਂ ਹੈ, ਹੈੱਡਕੁਆਰਟਰ ਨਾਗਪੁਰ ਹੈ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਹੁਣ ਪਿਛਲੇ 2014 ਤੋਂ ਲੈ ਕੇ 10 ਸਾਲ ਤੋਂ ਪਾਵਰ ਸਿੱਧੀ RSS ਦੇ ਕੋਲ ਹੈ, ਕਿਵੇਂ ਧਰੂਵੀਕਰਨ ਹੋਇਆ ਸਮਾਜ ਦਾ, ਕਿਵੇਂ ਈਸਾਈਆਂ ਨੂੰ ਮੁਸਲਮਾਨਾਂ ਨੂੰ ਜਿਹੜੀ ਤਾਂ ਉਹਨਾਂ ਨੇ ਆਈਡੀਓਲੋਜੀਕਲੀ ਖੂੰਜੇ ਲਾਉਣ ਦੀ ਗੱਲ ਉਹਨਾਂ ਦੇ ਸੰਵਿਧਾਨ ਦਾ ਹਿੱਸਾ ਹੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਵਿਦੇਸ਼ੀ ਨੇ, ਦੋਨੋਂ ਧਰਮ ਇਹਨਾਂ ਦੀਆਂ ਪੁੰਨ ਧਰਤੀਆਂ ਪਵਿੱਤਰ ਧਰਤੀਆਂ ਬਾਹਰ ਨੇ, ਸੋ ਇਹਨਾਂ ਦੇ ਲਈ ਇੱਕੋ ਹੀ ਰਸਤਾ ਹੈ, ਜਾਂ ਤਾਂ ਇਹ ਇੱਥੋਂ ਨਿਕਲ ਜਾਣ ਤੇ ਜਾਂ ਇਹ ਵਾਪਸ, ਜਿਹਨੂੰ ਇਹਨਾਂ ਨੇ ਘਰ ਵਾਪਸੀ ਦਾ ਨਾਂ ਦਿੱਤਾ, ਕਿ ਵਾਪਸ ਹਿੰਦੂ ਧਰਮ ਦੇ ਵਿੱਚ ਆ ਜਾਣ। ਔਰ ਜਿਹੜੇ ਮਜ਼ਹਬ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਆ, ਨੇਟਿਵ ਲੈਂਡ ਦੇ ਵਿੱਚ ਖੜੇ ਹੋਏ ਜਿਨ੍ਹਾਂ 'ਚ ਬੁੱਧ ਧਰਮ, ਜੈਨ ਧਰਮ ਲਗਭਗ 2500 ਸਾਲ ਪਹਿਲਾਂ ਔਰ ਸਿੱਖ ਧਰਮ ਲਗਭਗ 550 ਸਾਲ ਪਹਿਲਾਂ, ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਸਾਡੇ ਹਿੰਦੂਤਵਾ ਦੀਆਂ ਹੀ ਬ੍ਰਾਂਚਿਸ ਨੇ ਔਰ ਬਿਹਤਰ ਇਹ ਹੈ ਕਿ ਵੀ ਇਹ ਸਨਾਤਨ ਧਰਮ ਦੇ ਰੱਖਿਅਕ ਦੇ ਤੌਰ 'ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ। ਜੇ ਖੱਬੇ ਸੱਜੇ ਜਾਣ ਦੀ ਕੋਸ਼ਿਸ਼ ਕਰਨਗੇ ਫਿਰ ਇਹਨਾਂ ਦਾ ਬਲੱਡ ਬਾਥ ਕੀਤਾ ਜਾਏਗਾ। ਜਿਹੜੀ ਗੱਲ
ਨਾਨਾ ਜੀ ਦੇਸ਼ਮੁਖ ਨੇ, ਜਿਹਨੂੰ ਭਾਰਤ ਰਤਨ ਦਾ ਅਵਾਰਡ ਮੋਦੀ ਸਰਕਾਰ ਨੇ ਦਿੱਤਾ ਹੈ, ਉਹਨੇ ਨਵੰਬਰ 84 ਦੇ ਵਿੱਚ ਇੱਕ ਜਿਹੜਾ ਲਿਖਤ ਸਾਰੇ MPs ਔਰ ਸਾਰੇ ਮੀਡੀਆ 'ਚ ਸਰਕੂਲੇਟ ਕੀਤੀ, ਜਿਹਦੇ 'ਚ ਜੂਨ 84 ਔਰ ਨਵੰਬਰ 84 ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਗਿਆ ਸੀ ਕਿ ਸਿੱਖ ਇਹ ਡਿਜ਼ਰਵ ਕਰਦੇ ਸੀ, ਕਿਉਂਕਿ ਇਹਨਾਂ ਨੂੰ ਹਿੰਦੂਆਂ ਤੋਂ ਅੱਡ ਹੋਣ ਦੀ ਚਾਰਟ ਅੰਗਰੇਜ਼ਾਂ ਨੇ ਲਾਈ ਹੋਈ ਸੀ ਔਰ ਇਹ ਬੜਾ ਜ਼ਰੂਰੀ ਸੀ ਕਿ ਇਹਨਾਂ ਦੇ ਦਿਮਾਗ ਨੂੰ ਟਿਕਾਣੇ ਲਿਆਂਦਾ ਜਾਏ। ਔਰ ਸਿੱਖਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਐਵੇਂ ਸ਼ਿਕਾਇਤ ਜਾਂ ਦੂਸਰਾ ਮਤ ਕਰੋ, ਚੁੱਪ ਕਰਕੇ ਇਹਨੂੰ ਜਿਹੜਾ ਸਮਝੋ ਕਿ ਵੀ ਤੁਸੀਂ ਇਹ ਡਿਜ਼ਰਵ ਕਰਦੇ ਸੀ। ਸੋ ਇਹ ਕਹਿਣ ਦਾ ਮਤਲਬ ਇਹ ਹੈ ਕਿ RSS ਮਹਿਜ਼ ਇੱਕ ਸਮਾਜ ਸੇਵੀ ਤਾਂ ਦੂਰ ਦੀ ਗੱਲ, ਇਸ ਵੇਲੇ ਜੇ ਤੁਸੀਂ ਈਵਨ ਇਲੈਕਟਰਲ ਬੌਂਡਸ ਦੇ ਹਵਾਲੇ ਨਾਲ ਹੀ ਦੇਖੋ ਵੀ ਕਿਵੇਂ ਕਈ ਹਜ਼ਾਰ ਕਰੋੜ ਦੀ ਜਿਹੜੀ ਫਿਰੌਤੀ ਹੈ ਉਹ BJP ਦੇ ਖਾਤਿਆਂ ਦੇ ਵਿੱਚ ਆਈ ਹੈ, ਉਹਨਾਂ ਵੱਡਿਆਂ ਇੰਡਸਟਰੀਅਲ ਘਰਾਣਿਆਂ ਵੱਲੋਂ ਵੀ ਔਰ ਉਹਨਾਂ ਤੋਂ ਵੀ। ਤੁਸੀਂ ਇਹਨਾਂ ਦਾ ਅਦਰਵਾਈਜ਼ ਜੇ ਕਥਨੀ ਤੇ ਕਰਨੀ ਜਿਹਨੂੰ ਅਸੀਂ ਕਹਿੰਦੇ ਹਾਂ, ਜੇ ਇਸ ਬਾਰੇ ਜਦੋਂ ਅਸੀਂ ਸਿੱਖ ਦਾ ਕਿਰਦਾਰ ਦੇਖਦੇ ਹਾਂ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਤੁਸੀਂ ਇੱਕ ਪਾਸੇ ਦੇਖੋਗੇ ਕਿ ਇਹ ਆਦਰਸ਼ ਭਾਰਤ ਔਰ ਆਦਰਸ਼ ਭਾਰਤ ਮਾਤਾ ਤੇ ਫਲਾਣਾ ਸਾਡਾ ਸਾਹਿਤ ਔਰ ਦੂਜਾ। ਹੁਣ ਇਲੈਕਟਰਲ ਬੌਂਡਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਭ ਤੋਂ ਜ਼ਿਆਦਾ ਡੋਨੇਸ਼ਨ ਜਿਸ ਧਿਰ ਨੇ ਦਿੱਤੀ ਉਹ ਗੈਂਬਲਿੰਗ ਔਰ ਜੁਆਰਪਨਾ ਜਿਹੜਾ ਉੱਥੇ ਵੇਚਦੇ ਨੇ, ਉਹਨੂੰ ਪ੍ਰਮੋਟ ਕਰਦੇ ਨੇ ਲੋਟਰੀ ਸਿਸਟਮ ਰਾਹੀਂ ਜਾਂ ਗੈਂਬਲਿੰਗ ਡੈਨਸ ਬਣਾ ਕੇ, ਔਰ ਜਿਨ੍ਹਾਂ ਦੇ ਆਪਣੇ ਔਰ ਉਹਨਾਂ ਦਾ ਮਾਲਕ ਵੀ ਉੱਥੋਂ ਕੋਈ ਬਰਮਾ ਦਾ ਹੈਗਾ ਰਹਿਣ ਵਾਲਾ, ਮਿਆਂਮਾਰ ਦਾ, ਔਰ ਉਹ ਸਭ ਤੋਂ ਉਹਦੇ ਖਿਲਾਫ ED ਦੇ ਛਾਪੇ ਦੂਜੇ। ਪਰ ਸਭ ਤੋਂ ਵੱਡਾ ਡੋਨਰ BJP ਦੇ ਜੁਆਰੀ ਹੈ। ਹੁਣ ਜਿਹਨਾਂ ਜੁਆਰੀਆਂ ਨੇ ਜੇ 15,000 ਕਰੋੜ ਤੋਂ ਤੱਕ ਇਹ ਪਹੁੰਚੇ ਨੇ ਡੋਨੇਸ਼ਨ ਔਰ ਉਸ ਤੋਂ ਬਿਯੋਂਡ, ਤੇ ਉਹਨਾਂ ਨੇ ਇਹਨਾਂ ਨੂੰ ਕੋਈ ਖੈਰਾਤੀ ਤਾਂ ਨਹੀਂ ਦਿੱਤੇ ਹੋਏ, ਜ਼ਾਹਰ ਹੈ ਵੀ ਇਹਨਾਂ ਤੋਂ ਕੀ ਲੈਣਾ। ਸੋ ਮਤਲਬ ਇਹ ਕਹਿਣਾ ਜਾਂ ਦੇਖਣਾ ਕਿ ਵੀ ਇਹਨਾਂ 'ਚ ਕੋਈ ਅਖਲਾਕ ਨਾਂ ਦੀ ਚੀਜ਼ ਹੈ ਜਾਂ ਇਹ ਆਪਣੀ ਜੋ ਹਿੰਦੂ ਮਰਿਆਦਾ ਹੀ ਆ ਉਹਦੇ ਅਨੁਸਾਰ ਹੀ ਕਿਸੇ ਇਖਲਾਕੀ ਪੈਮਾਨੇ ਤੇ ਪੂਰੇ ਉਤਰਦੇ ਨੇ, ਇਹ ਬਿਲਕੁਲ ਨਹੀਂ। ਆਪਣੇ ਲੋਕਾਂ ਨਾਲ ਵੀ ਧੋਖਾ ਕਰ ਰਹੇ ਨੇ, ਬਾਕੀਆਂ ਦੇ ਨਾਲ ਜੋ ਘੱਟ ਗਿਣਤੀਆਂ ਨਾਲ ਜਾਂ ਮੁਲਕ ਜਾਂ ਕਨਸਟੀਟਿਊਸ਼ਨ ਨਾਲ ਜੋ ਕਰ ਰਹੇ ਨੇ ਉਹ ਇੱਕ ਵੱਖਰੀ ਡਿਬੇਟ ਹੈ। ਅੱਜ ਹੀ ਕਿਸੇ ਨੇ ਸੈਟਰ ਕੀਤਾ ਸੀ, ਕਹਿੰਦੇ ਤੁਸੀਂ ਮੋਦੀ ਨੂੰ ਐਵੇਂ ਹੀ ਦੋਸ਼ ਦੇਈ ਜਾਂਦੇ ਹੋ ਕਿ ਮੋਦੀ ਨੇ ਏਅਰਪੋਰਟ ਵੇਚ ਦਿੱਤੇ, ਬੰਦਰਗਾਹਾਂ ਵੇਚਤੀਆਂ, ਜਹਾਜ਼ਾਂ ਦੀਆਂ ਕੰਪਨੀਆਂ ਵੇਚਤੀਆਂ, ਡਿਫੈਂਸ ਵੇਚ ਦਿੱਤਾ। ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਮੋਦੀ ਨੇ ਵੇਚ ਕੇ ਕੁਝ ਖਰੀਦਿਆ ਵੀ ਹੈ? ਉਹਨੇ ਅਦਾਲਤਾਂ ਖਰੀਦ ਲਈਆਂ, ਉਹਨੇ ਮੀਡੀਆ ਖਰੀਦ ਲਿਆ, ਉਹਨੇ ਦੂਜਾ ਕਰ ਲਿਆ। ਉਹਨੇ ਕਿਹਾ ਜੀ ਇੱਕ ਹਾਥ ਸੇ ਦੋ, ਇੱਧਰੋਂ ਕਹਿੰਦਾ ਵੇਚੇ, ਉਹ ਜਿਹੜੇ ਆਏ ਉਧਰੋਂ ਖਰੀਦੇ। ਸੋ ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ, ਇਹ ਸਾਰੇ ਸ਼ੈਤਾਨ ਮੰਡਲ ਨੂੰ, ਔਰ ਫਿਰ ਤੁਸੀਂ ਦੇਖਦੇ ਹੋ ਵੀ ਇੱਕ ਪਬਲਿਕ ਕੰਜ਼ੰਪਸ਼ਨ ਲਈ ਨੇ ਬਿਆਨਬਾਜ਼ੀਆਂ। ਉਹ ਅਮਿਤ ਸ਼ਾਹ ਨੇ ਕੀ ਕਿਹਾ, मोदी ने कोई ऐसी गल कही, अमित शाह कहेगा ये तो एक जुमला था। लेकिन RSS ਦੀ ਜਿਹੜੀ ਰੀਅਲ ਪਕੜ ਹੈ ਉਹ ਗਰਾਊਂਡ ਦੇ ਉੱਤੇ ਹੈ। ਉਹਨਾਂ ਦੇ ਲੱਖਾਂ ਵਰਕਰ ਗ੍ਰਾਸ ਰੂਟ ਤੋਂ ਜਿਨ੍ਹਾਂ ਨੇ ਇਨਪੁਟ ਲੈਣੀ ਹੈ, ਉਹਨਾਂ ਦੀ ਡਿਸੀਜਨ ਮੇਕਿੰਗ ਕਿਵੇਂ ਹੁੰਦੀ ਆ ਕਿਸੇ ਨੂੰ ਨਹੀਂ ਪਤਾ। ਜਿਵੇਂ ਨਾਜ਼ੀਆਂ ਦੇ ਜਾਂ ਇੱਥੇ ਉਹ ਮੈਸੋਨਿਕ ਇੱਕ ਚਰਚ ਹੈ, ਮੈਸਨਸ ਉਹਨਾਂ ਨੂੰ ਕਹਿੰਦੇ ਨੇ, ਉਹ ਪਤਾ ਨਹੀਂ ਕਾਲਾ ਜਾਦੂ ਹੈ ਕਿ ਕੀ ਹੈ। ਉਹਨਾਂ ਦੀ ਵੀ ਈਵਨ ਉਹਨਾਂ ਦੀ ਮੈਂਬਰਸ਼ਿਪ ਲਿਸਟ ਕਿਸੇ ਕੋਲ ਨਹੀਂ ਹੁੰਦੀ। RSS ਦੀ ਕੋਈ ਮੈਂਬਰਸ਼ਿਪ ਲਿਸਟ ਨਹੀਂ ਹੈ, ਕੋਈ ਤੁਹਾਨੂੰ ਉੱਥੋਂ ਪਤਾ ਨਹੀਂ ਲੱਗ ਸਕਦਾ ਕੌਣ ਕੀ ਹੈ। ਡਿਸੀਜਨ ਮੇਕਿੰਗ ਕਿਵੇਂ? ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਡਿਸੀਜਨ ਅੱਪਰ ਲੈਵਲ ਤੱਕ ਪਹੁੰਚਦਾ ਹੈ ਉਹ ਥੱਲੋਂ ਹੀ ਜਾਂਦਾ ਹੈ, ਤੇ ਜਦੋਂ ਉੱਪਰੋਂ ਹੁਕਮ ਆ ਜਾਂਦਾ ਫਿਰ ਜਿੰਨਾ ਮਰਜ਼ੀ ਪਾਵਰਫੁਲ ਹੋਏ, ਬਿਨਾਂ ਚੂੰ ਚਾਂ ਚੂੰ ਕੀਤੇ ਚੁੱਪ ਕਰਕੇ ਘਰੇ ਬਹਿ ਜਾਂਦਾ। ਜਿਵੇਂ ਉਹਨਾਂ ਨੇ ਵਾਜਪਾਈ ਨੂੰ ਬਿਠਾ ਦਿੱਤਾ, ਮੁਰਲੀ ਮਨੋਹਰ ਜੋਸ਼ੀ ਨੂੰ ਬਿਠਾ ਦਿੱਤਾ, ਅਡਵਾਨੀ ਨੂੰ ਬਿਠਾ ਦਿੱਤਾ। ਅੱਜ ਮੋਦੀ ਜਿੰਨਾ ਮਰਜ਼ੀ ਭੁੜਕਦਾ ਹੋਏ, ਜੇ ਅੱਜ RSS ਦਾ ਨਾਗਪੁਰ ਤੋਂ ਆ ਜਾਏਗਾ ਆਦੇਸ਼ ਕਿ ਨਹੀਂ ਹੁਣ ਇਹਨੂੰ ਪਾਸੇ ਕਰੋ, ਹੁਣ ਅਮਿਤ ਸ਼ਾਹ ਹੈ, ਤੇ ਇਹ ਜਾ ਕੇ ਵੀ ਉਹਨੂੰ ਜਿਹੜਾ ਬਿਲਕੁਲ ਮੰਨ ਕੇ ਜਿੰਨੀ ਮਰਜ਼ੀ ਆਪਣੀ ਕਿਸੇ ਨੇ ਲੌਬੀ ਬਣਾਈ ਹੋਏ, ਇਹ ਇੱਕ ਬਿਲਕੁਲ ਇਹਨੂੰ ਤੁਸੀਂ, ਕਿਉਂਕਿ ਇਹ ਜਿਹੜੀਆਂ ਅਥੋਰੀਟੇਰੀਅਨ ਸੰਸਥਾਵਾਂ ਹੁੰਦੀਆਂ ਉਹਨਾਂ 'ਚ ਇਵੇਂ ਹੀ ਹੁੰਦਾ। ਸੋ ਇਹੀ ਕਾਰਨ ਹੈ ਕਿ ਇਹ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਨੇ ਇਹਨਾਂ ਨੂੰ ਲੈ ਕੇ RSS ਚਿੰਤਤ ਵੀ ਹੈ। ਹਾਲਾਂ EVM ਮਸ਼ੀਨਾਂ ਜ਼ਿੰਦਾਬਾਦ, ਅਲਟੀਮੇਟਲੀ ਵਿਕਟਰੀ ਤਾਂ ਉਹਨਾਂ 'ਚੋਂ ਨਿਕਲਣੀ ਹੈ। ਸੋ ਇਸ ਲਈ ਬਹੁਤ ਬਰੀਕੀ ਦੇ ਨਾਲ ਉਹ ਅਲਾਇੰਸ ਇੱਕ ਫਿਰ ਉਹ ਦੇਖਦੇ ਨੇ ਕਿ ਜੇ ਉਹਨਾਂ ਨੂੰ ਲੱਗੇ ਕਿ ਵੀ ਕੋਈ ਪ੍ਰੈਸ਼ਰ ਬਣ ਰਿਹਾ ਔਰ ਪਬਲਿਕ ਪੋਸਚਰ ਚੇਂਜ ਹੋਣਾ ਹੈ, ਤਾਂ ਇਹਨਾਂ ਨੇ ਜਿਹੜੀਆਂ 72 ਇਹਨਾਂ ਦੀਆਂ ਅੱਗੋਂ ਸੰਘ ਪਰਿਵਾਰ ਦੀਆਂ ਆਰਗੇਨਾਈਜੇਸ਼ਨਾਂ ਨੇ, ਉਹਨਾਂ 'ਚੋਂ ਇੱਕ ਅੱਧੇ ਤੋਂ ਪੋਜੀਸ਼ਨ ਸਰਕਾਰ ਦੇ ਖਿਲਾਫ ਵੀ ਲੈ ਲੈਣਗੇ। ਮਜ਼ਦੂਰ ਸੰਘ ਨੇ ਜਿਵੇਂ ਫਾਰਮਰ ਮੂਵਮੈਂਟ ਦੇ ਵੇਲੇ ਲਈ, ਹਾਲਾਂ ਕਿੰਨੀਆਂ ਫਾਰਮਰ ਜਥੇਬੰਦੀਆਂ
ਜਾਲੀ ਖੜੀਆਂ ਕਰਕੇ ਇਹਨਾਂ ਨੇ ਸਰਕਾਰ ਦੇ ਹੱਕ 'ਚ ਵੀ ਖੜੀਆਂ ਕੀਤੀਆਂ। ਹੁਣ ਇਹ ਸਾਡੇ ਲਈ ਇਸ ਲਈ ਵੀ ਇੰਪੋਰਟੈਂਟ ਹੁੰਦਾ ਵੀ RSS ਦੀ ਵਰਕਿੰਗ 'ਚੋਂ ਹੀ ਤੁਹਾਨੂੰ ਉਹਨਾਂ ਦੇ ਨੈਕਸਟ ਸਟੈਪ ਦੀ ਭਿਣਕ ਤਾਂ ਨਹੀਂ ਪੈਣ ਦਿੰਦੇ, ਪਰ ਤੁਹਾਨੂੰ ਥੋੜ੍ਹਾ ਜਿਹਾ ਜਿਹੜੀ ਹੈ ਉਹ ਐਰੋਮਾ ਹੁੰਦਾ ਹੈ, ਉਹ ਸਾਰੇ 'ਚੋਂ ਖੁਸ਼ਬੂ ਹੈ ਜਾਂ ਬਦਬੂ ਹੈ, ਉਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹ ਕਿਸ ਡਾਇਰੈਕਸ਼ਨ 'ਚ ਜਾਣਗੇ। ਹੁਣ ਕਿਉਂਕਿ ਸਾਡਾ ਫਿਕਰ ਤਾਂ 2024 ਦੀਆਂ ਚੋਣਾਂ ਨੂੰ ਲੈ ਕੇ ਇਹ ਨਹੀਂ ਹੈ ਵੀ ਜਿੱਤਦਾ ਕੌਣ ਹੈ ਤੇ ਹਾਰਦਾ ਕੌਣ ਹੈ, ਤਾਂ ਸਾਰੀ ਹਿੰਦੂ ਤਵੀਆਂ ਦੀ ਖੇਡ ਹੈ, ਜਿੱਤਣ ਵਾਲੇ ਵੀ ਉਹ ਤੇ ਹਾਰਨ ਵਾਲੇ ਵੀ ਉਹ। ਪਰ ਸਾਡਾ ਫਿਕਰ ਇਹ ਹੈ ਵੀ ਕੀ ਇਹਨਾਂ ਨੇ ਇਸ ਤੋਂ ਪਹਿਲਾਂ ਜੇ ਇਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਉਹਦੀ ਪੋਪੂਲੈਰਿਟੀ ਜਿੰਨੀ ਉਹਨਾਂ ਨੇ ਫੇਕ ਮੀਡੀਆ 'ਚ ਕ੍ਰੀਏਟ ਕੀਤੀ ਹੋਈ ਹੈ, ਗ੍ਰਾਸ ਰੂਟ 'ਤੇ ਡਿਫਰੈਂਟ ਹੈ, ਤੇ ਇਹ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਏਜੰਡੇ ਨੂੰ ਲਾਗੂ ਕਰਨਗੇ, ਸਿੱਖਾਂ ਦੇ ਨੂੰ ਕਰਨਗੇ, ਬਾਹਰ ਮੁਖੀ ਜੋ ਮਰਜ਼ੀ ਕਹਿਣ, ਸਿੱਖਾਂ ਦੀ ਤਾਰੀਫ ਕਰੀ ਜਾਣ। ਅੰਦਰੂਨੀ ਤੌਰ 'ਤੇ ਇਹਨਾਂ ਦਾ ਜਿਹੜਾ ਐਨਾਲਿਸਿਸ ਹੈ ਜਾਂ ਇਹਨਾਂ ਦੀਆਂ ਐਨੂਅਲ ਰਿਪੋਰਟਸ ਨੇ ਉਹਨਾਂ ਦੇ ਵਿੱਚ ਕੀ ਆ ਰਿਹਾ। ਔਰ ਪਿਛਲੇ ਦਿਨੀ RSS ਨੇ ਜਿਹੜੀ ਆਪਣੀ 2023 ਦੀ ਰਿਪੋਰਟ, ਜਿਹਦੇ 'ਚ ਸਾਰੀਆਂ ਡਿਵੈਲਪਮੈਂਟਸ ਦਾ ਜ਼ਿਕਰ ਹੁੰਦਾ ਹੈ ਕਿ ਮੁਲਕ 'ਚ ਕੀ ਹੋਇਆ, ਕਿਵੇਂ, ਫਿਰ ਉਹ ਕੁਛ ਪਾਰਟ ਤਾਂ ਉਹਦਾ ਰਿਪੋਰਟ ਦਾ ਕੌਨਫੀਡੈਂਸ਼ੀਅਲ ਹੀ ਹੁੰਦਾ, ਜਿਹੜਾ ਉਹਨਾਂ ਦਾ ਐਨਾਲਿਸਿਸ ਤੋਂ ਬਾਅਦ ਉਹਨਾਂ ਦਾ ਕਨਕਲੂਜਨ ਹੁੰਦਾ ਹੈ ਕਿ ਉਹਨਾਂ ਨੇ ਅੱਗੋਂ ਆਪਣੇ ਵਰਕਰਾਂ ਨੂੰ ਕੀ ਨਿਰਦੇਸ਼ ਦੇਣਾ ਜਾਂ ਆਦੇਸ਼ ਦੇਣਾ। ਪਰ ਇਸ ਦੇ ਵੀ ਜਿਹੜੀ ਉਹਨਾਂ ਦੀ 2023 ਦੀ ਰਿਪੋਰਟ ਸੀ, ਉਹਦੇ 'ਚ ਉਹਨਾਂ ਨੇ ਜਦੋਂ ਪੰਜਾਬ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਫਾਰਮਰ ਮੂਵਮੈਂਟ ਹੈ, ਇਹ ਸੈਪਰੇਟਿਜ਼ਮ ਨੂੰ ਵਧਾਵਾ ਦਿੰਦੀ ਹੈ, ਅਲਗਾਵਵਾਦ ਨੂੰ, ਡਿਸਰਪਟਿਵ ਹੈ। ਡਿਸਰਪਟਿਵ ਹੁੰਦਾ ਕਿ ਵੀ ਇਹ ਸਿਸਟਮ ਨੂੰ ਤੋੜਨਾ ਚਾਹੁੰਦੇ ਹੈ, ਔਰ ਇਹ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਇਹਨਾਂ ਦਾ ਹੋਣ ਦਾ ਮਤਲਬ ਇਹ ਹੈ ਕਿ ਵੀ ਇਹ ਡਿਸਰਪਟਿਵ ਫੋਰਸਿਸ ਨੇ। ਪਰ ਜਦੋਂ ਇਹਨਾਂ ਕਿ ਇਹਨਾਂ ਦਾ ਐਨਾਲਿਸਿਸ ਹੁੰਦਾ, ਫਿਰ ਉਹਨਾਂ ਦਾ ਇੱਕ ਹੋਰ ਜਿਹੜਾ ਮੋਰ ਭੜਕਾਊ ਦੇ ਗੱਲ ਕਰਨ ਵਾਲਾ ਕੋਈ ਸੰਨਿਆਸੀ ਜਾਂ ਸੰਨਿਆਸਣ ਹੁੰਦੀ ਹੈ, ਉਹ ਫਿਰ ਇਹਨੂੰ ਪਾਕਿਸਤਾਨ ਨਾਲ ਜੋੜ ਦੇਗੀ ਜਾਂ ਦੂਜਾ, ਉਹ ਸਟੈਪ ਉਹਨਾਂ ਨੇ ਰੱਖ ਲਿਆ ਹੁੰਦਾ। ਸੋ ਉਹਦੇ ਤੋਂ ਇਹ ਜ਼ਾਹਰ ਹੋ ਜਾਣਾ ਚਾਹੀਦਾ ਹੈ ਵੀ ਜਿਨ੍ਹਾਂ ਨੂੰ ਇਹ ਕੋਈ ਆਸ ਜਾਂ ਕੋਈ ਉਮੀਦ ਹੋਏ ਕਿ ਭਾਈ ਕਿਸਾਨ ਮੂਵਮੈਂਟ ਵੱਖਰੀ ਹੈ ਤੇ ਬੰਦੀ ਸਿੰਘਾਂ ਦੀ ਵੱਖਰੀ ਹੈ, ਤੇ ਜੇ ਕੱਲ੍ਹ ਨੂੰ ਕੋਈ ਖਾਲਿਸਤਾਨ ਦੀ ਗੱਲ ਕਰੇ ਤਾਂ ਨਹੀਂ, ਇਹਨਾਂ ਦੇ ਲਈ ਭਾਵੇਂ ਪੱਗਾਂ ਸਾਰੀਆਂ ਕਿਸਾਨਾਂ ਨੇ ਹਰੀਆਂ ਬੰਨੀਆਂ ਹੋਈਆਂ, ਪਰ ਇਹਨਾਂ ਦੇ ਲਈ ਹਰੀ ਨਹੀਂ ਹੈ, ਉਹ ਇਹ ਕੇਸਰੀ ਹੈ, ਇਹ ਨੀਲੀ ਹੈ, ਇਹ ਖਾਲਿਸਤਾਨੀ ਹੈ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਇਹਨਾਂ ਦੀ ਐਨੂਅਲ ਰਿਪੋਰਟ 2023 ਦੀ ਕਹਿ ਰਹੀ ਹੈ ਕਿ ਕਿਸਾਨ ਮੂਵਮੈਂਟ ਜਿਹੜੀ ਹੈ ਇਹ ਸੈਪਰੇਟਿਸਟ ਹੈ, ਸੈਪਰੇਟਿਜ਼ਮ ਨੂੰ ਵਧਾਵਾ ਦੇਣ ਵਾਲੀ ਹੈ, ਔਰ ਡਿਸਰਪਟਿਵ ਇਸ ਦੀਆਂ ਜਿਹੜਾ ਹੈ ਉਹ ਨੁਆਂਸਿਸ ਨੇ। ਔਰ ਇਸ ਦੇ ਉੱਤੇ ਈਵਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਿਹੜਾ, ਹਾਲਾਂਕਿ ਖੁਦ ਇਹਨਾਂ ਦਾ ਕੀ ਟਰੈਕ ਰੈਕਰਡ ਹੈ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ, ਔਰ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਫਲੇਜ਼ RSS ਸਟੇਟਮੈਂਟ ਅਗੇਂਸਟ ਫਾਰਮਰਸ ਪ੍ਰੋਟੈਸਟ, ਆਊਟਫਿਟ ਹੈਡ ਪੁਆਇੰਟਡ ਟੂ ਡਿਸਰਪਟਿਵ ਟੈਂਡੈਂਸੀਜ਼ ਇਨ ਸਟੇਟ, ਕਿ ਜੀ ਇਹ ਤਾਂ ਭੰਨ ਤੋੜ ਕਰਨ ਵਾਲੀ ਔਰ ਸਟੇਟ ਨੂੰ ਤੋੜਨ ਵਾਲੀ ਲਾਈਨ ਦੇ ਉੱਤੇ ਹੈ। ਔਰ ਇਕੱਲਾ ਇਹੀ ਨਹੀਂ, ਇਹ ਆਪਣੇ ਆਪ 'ਚ ਜਿਨ੍ਹਾਂ ਨੂੰ ਦਿਲਚਸਪੀ ਆ ਫਰਦਰ ਦੇਖ ਸਕਦੇ ਨੇ ਕਿ ਵੀ RSS ਨੇ ਸਿੱਖ ਪਰਸੀਕਿਊਸ਼ਨ ਦਾ ਦਰਵਾਜ਼ਾ ਫਾਰਮਰ ਮੂਵਮੈਂਟ ਨੂੰ ਸੁਪਰੈਸ ਕਰਨ ਦੇ ਨਾਂ ਥੱਲੇ ਖੁੱਲ੍ਹਾ ਰੱਖਿਆ, ਔਰ ਜੋ ਖੱਟੜ ਦੀ ਪੁਲਿਸ ਨੇ ਜਾਂ ਸਿਕਿਉਰਿਟੀ ਦਸਤਿਆਂ ਨੇ ਸ਼ੰਭੂ ਦੇ ਉੱਤੇ ਕੀਤਾ, ਇਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਇਹ ਕਿਵੇਂ RSS ਦੇ ਡਾਇਰੈਕਟਿਵ ਦੇ ਉੱਤੇ ਹੀ ਸੀ ਕਿ ਭਾਈ ਐਤਕੀ ਇਹਨਾਂ ਨੂੰ ਸਬਕ ਸਿਖਾਓ। ਔਰ ਉਹਨਾਂ ਨੇ ਕਿਵੇਂ ਸ਼ੰਭੂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰੋਨਸ ਰਾਹੀਂ, ਜਿਹੜਾ ਇੱਕ ਡਰੋਨ ਇੱਕੋ ਸੈਕਿੰਡ ਦੇ ਵਿੱਚ ਕਿੰਨੇ 100 ਟੀਅਰ ਗੈਸ ਸ਼ੈਲ ਸੁੱਟਦਾ ਹੈ, ਔਰ ਵਾਟਰ ਕੈਨਨਸ ਔਰ ਲਾਈਵ ਐਮਨੀਸ਼ਨ ਔਰ ਰਬੜ ਬੁਲਟਸ ਦੇ ਨਾਂ ਥੱਲੇ ਕਿੰਨਿਆਂ ਨੂੰ ਅੰਨੇ ਕੀਤਾ, ਕਿੰਨਿਆਂ ਦੇ ਜਿਹੜੀਆਂ ਨੇ ਉਹ ਜ਼ਖਮੀ ਕੀਤਾ। ਔਰ ਨਾਲ ਦੀ ਨਾਲ ਤੁਸੀਂ ਜਦੋਂ ਇਹਨਾਂ ਨੂੰ ਮਿਲਾ ਕੇ ਦੇਖੋਗੇ ਖਬਰਾਂ ਨੂੰ, ਫਿਰ ਲੋਕ ਸਭਾ ਇਲੈਕਸ਼ਨ, RSS to go reach out to people to ensure 100% voting. Sangh came in contact with 19.39 crore families during rice distribution campaign ahead of Ram Temple consecration. ਇਹ ਕਹਿੰਦੇ ਨੇ ਕਿ ਜੀ ਰਾਮ ਟੈਂਪਲ 'ਚ ਜਿਹੜੀ ਪ੍ਰਾਣ ਪ੍ਰਤਿਸ਼ਠਾ ਕਰਨ ਤੋਂ ਪਹਿਲਾਂ ਜਿਹੜਾ ਜਿਹੜਾ ਰਾਈਸ ਡਿਸਟ੍ਰੀਬਿਊਸ਼ਨ ਕੈਂਪੇਨ ਸਰਕਾਰ ਨੇ ਕੀਤਾ, ਆਲਮੋਸਟ 20 ਕਰੋੜ ਪਰਿਵਾਰਾਂ ਦੇ ਨਾਲ RSS ਸੰਪਰਕ 'ਚ ਹੈ। ਹੁਣ ਤੁਸੀਂ 20 ਕਰੋੜ ਦੇਖ ਲਓ, ਉਹ ਆਲਮੋਸਟ ਉਹ ਸਾਰੇ ਵੋਟਰਾਂ ਦੀ ਗੱਲ ਹੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈ ਉਹਨਾਂ ਨੇ ਇਹ ਸਾਰੇ ਦੇ ਉੱਤੇ ਗਰਾਊਂਡ ਦੇ ਉੱਤੇ ਉਹ ਕੰਮ ਕਰ ਰਹੇ ਨੇ ਤਾਂ ਕਿ ਮੈਕਸਿਮਮ ਲੋਕ ਵੋਟਾਂ ਲਈ ਨਿਕਲਣ, 100% ਵੋਟਿੰਗ ਦੇ ਲਈ। ਉਹਨਾਂ ਨੇ ਕਿਹਾ ਵੀ
to create awareness about voting, RSS volunteers will go door to door to request people to franchise their electoral rights. ਹੁਣ ਕਹਿਣਾ ਇੱਕ ਕਰੋੜ ਲੈ ਦੇਖੋ ਜੀ ਅਸੀਂ ਅਵੇਅਰਨੈਸ ਪੈਦਾ ਕਰ ਰਹੇ ਹਾਂ ਕਿ ਲੋਕ ਵੋਟ ਪਾਉਣ, ਪਰ ਇਹ ਜਿਹੜਾ ਸਾਰਾ ਹੀ ਕੈਂਪੇਨ ਇਹ ਹੈ ਲੋਕਾਂ ਤੱਕ ਜਿੱਥੇ ਉਹਨਾਂ ਨੂੰ ਲੋੜ ਹੋਏਗੀ ਉੱਥੇ ਥ੍ਰੈਟ ਕਰਨਗੇ, ਮੁਸਲਮਾਨਾਂ ਦੇ ਮਹੱਲਿਆਂ 'ਚ ਕਹਿਣਗੇ ਖਬਰਦਾਰ ਵੋਟ ਪਾਉਣ ਲਈ ਨਿਕਲੇ। ਦੂਸਰੇ ਪਾਸੇ ਕਹਿਣਗੇ ਕਿ ਜੀ ਇਹ ਜੇ ਤੁਹਾਡੇ ਸਾਨੂੰ ਸਭ ਪਤਾ ਲੱਗ ਜਾਂਦਾ ਵੀ ਤੁਹਾਡੇ ਇਲਾਕੇ 'ਚ ਵੋਟ ਸਾਨੂੰ ਪਈ ਹੈ ਕਿ ਨਹੀਂ ਤੇ ਅਗਲੀ ਵਾਰੀ ਤੁਹਾਡੇ ਘਰਾਂ ਨੂੰ ਬੁਲਡੋਜ਼ ਕਰਾਂਗੇ। ਔਰ ਇਹ ਉਹਨਾਂ ਦਾ ਖੁਦ ਕਹਿਣਾ ਕਿ ਹੀ ਫਰਦਰ ਇਨਫੋਰਮਡ that total of 19.39 crore families came in contact with RSS during the Akshaf Sacred Rice Distribution campaign before the inauguration of Ram Temple in Ayodhya, which took place on January 22nd. The enthusiastic response and reception received by the campaign reassured our faith in the people. और उन्होंने कहा जी हर साल 1 ਲੱਖ 1.5 ਲੱਖ ਤੋਂ 1 ਲੱਖ ਨਾ ਹਰ he added every year 15,000 to 17,000 young individuals participate in the RSS training program that are categories in various works. 15 ਤੋਂ 17,000 ਨਵੇਂ ਵਲੰਟੀਅਰ ਹਰ ਸਾਲ ਸਾਨੂੰ ਮਿਲਦੇ ਨੇ। more than 1 lakh requests to join the RSS are continuously coming on the organization's website ਕਿ ਪਿਛਲੇ 7 ਸਾਲ ਤੋਂ 1 ਲੱਖ ਬੇਨਤੀਆਂ ਜਾਂ ਰਿਕੁਐਸਟ ਸਾਨੂੰ ਆਉਂਦੀਆਂ ਨੇ ਰੋਜ਼ਾਨਾ ਕਿ ਅਸੀਂ RSS ਜੁਆਇਨ ਕਰਨਾ ਹੈ। ਔਰ ਉਹਨਾਂ ਨੇ ਕਿਹਾ ਵੀ ਜਦੋਂ ਦਾ ਇਹ ਜਨਵਰੀ ਔਰ ਫਰਵਰੀ 2024 ਦੇ ਵਿਚਾਲੇ ਇਹ ਜਿਹੜੀ ਗਿਣਤੀ ਜਦੋਂ ਰਾਮ ਟੈਂਪਲ ਪ੍ਰਾਣ ਪ੍ਰਤਿਸ਼ਠਾ ਹੋਈ ਹੈ ਇਹ ਗਿਣਤੀ ਦੁੱਗਣੀ ਹੋ ਗਈ ਹੈ। ਔਰ ਅੱਗੇ ਪੂਰਾ ਵੇਰਵਾ ਕਿ ਜੀ ਸਾਡਾ ਕਿੰਨਾ ਲੰਬਾ ਚੌੜਾ ਦਾਇਰਾਕਾਰ ਹੈ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਵੀ RSS ਦੀ ਇਨਰ ਰਿਪੋਰਟ ਜਿਹੜੀ ਹੈ ਉਹ ਕਿਸਾਨ ਮੂਵਮੈਂਟ ਨੂੰ ਵੀ ਖਾਲਿਸਤਾਨੀ ਮੂਵਮੈਂਟ ਦੱਸ ਰਹੀ ਹੈ। ਇਹ ਇੰਡੀਕੇਸ਼ਨ ਹੈ ਵੀ ਇਹ ਸਿੱਖਾਂ ਨੂੰ ਟਾਰਗੇਟ ਤੇ ਰੱਖੋ, ਭਾਵੇਂ ਕਿਸਾਨ ਮੂਵਮੈਂਟ ਇਹਨੂੰ ਦੱਬ ਦਿਓ ਕਿਉਂਕਿ ਇਹਦੇ ਚੋਂ ਹੀ ਜਿਹੜੀਆਂ ਨੇ ਉਹ ਖਾਲਿਸਤਾਨ ਦੀਆਂ ਜੜ੍ਹਾਂ ਲੁਕੀਆਂ ਹੋਈਆਂ ਨੇ। ਦੂਸਰੇ ਪਾਸੇ ਮੁਸਲਮਾਨਾਂ ਦੇ ਖਿਲਾਫ ਉਹਨਾਂ ਨੇ ਜੋ ਅੰਦਰੂਨੀ ਪ੍ਰੋਪੇਗੈਂਡਾ ਜਾਂ ਚੱਲ ਹੀ ਰਿਹਾ ਤੁਸੀਂ ਇਹਨਾਂ ਦੀ ਦਿਲਵਦੀ ਦੇਖੋ। ਹੁਣ ਭਾਰਤ ਦੇ ਵਿੱਚ ਕੋਈ ਅਮਰੀਕਾ ਕੈਨੇਡਾ ਦੇ ਗੋਰੇ ਤਾਂ ਪੜ੍ਹਨ ਨਹੀਂ ਜਾਂਦੇ, ਜਿਹੜੇ ਅਫਰੀਕਨ ਕੰਟਰੀਜ਼ ਨੇ ਜਾਂ ਸੈਂਟਰਲ ਏਸ਼ੀਅਨ ਜਾਂ ਦੂਜੇ ਮਿਡਲ ਈਸਟ ਦੇ ਉਹ ਸਟੂਡੈਂਟ ਜਾਂਦੇ ਨੇ। ਹੁਣ ਗੁਜਰਾਤ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਆਲਮੋਸਟ 300 ਸਟੂਡੈਂਟ ਨੇ ਇੰਟਰਨੈਸ਼ਨਲ, ਉਹਨਾਂ ਦੇ ਵਿੱਚ ਜਿਹੜੇ ਮੁਲਕਾਂ ਦੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਅਜ਼ਰਬਾਈਜਾਨ, ਅਫਗਾਨਿਸਤਾਨ, ਸ੍ਰੀਲੰਕਾ ਔਰ ਕੁਛ ਅਫਰੀਕਨ ਕੰਟਰੀਜ਼ ਦੇ। ਹੁਣ ਜ਼ਾਹਰ ਹੈ ਕਿ ਵੀ ਅਜ਼ਰਬਾਈਜਾਨ ਜਾਂ ਕਜ਼ਾਕਿਸਤਾਨ ਜਾਂ ਦੂਸਰਿਆਂ ਦੇ ਤਾਂ ਮੁਸਲਮਾਨ ਸਟੂਡੈਂਟ ਹੀ ਹੋਣਗੇ। ਉਹ ਅੱਜ ਕੱਲ੍ਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਸੋ ਉਹਨਾਂ ਨੇ ਸ਼ਾਮ ਨੂੰ ਆਪਣੇ ਰੋਜ਼ੇ ਤੋਂ ਬਾਅਦ ਹੋਸਟਲ ਦੇ ਵਿੱਚ, ਕਿਉਂਕਿ ਕੋਈ ਮਸੀਤ ਤਾਂ ਹੈ ਨਹੀਂ ਉੱਥੇ ਨੇੜੇ, ਸੋ ਇਹ ਯੂਨੀਵਰਸਿਟੀ ਸਟੂਡੈਂਟਸ ਨੇ ਜਿਹੜਾ ਗੁਜਰਾਤ ਯੂਨੀਵਰਸਿਟੀ ਦਾ ਹੈ ਪ੍ਰੋਪਰ ਅਹਿਮਦਾਬਾਦ ਦੇ ਵਿੱਚ, ਹੋਸਟਲ ਦੇ ਵਿੱਚ ਹੀ ਉਹ ਉਹਦੇ ਲਾਨ ਦੇ ਵਿੱਚ ਆਪਣੀ ਜਿਹੜੀ ਹੈ ਉਹ ਰੋਜ਼ਾ ਖੋਲ੍ਹ ਕੇ ਨਮਾਜ਼ ਅਦਾ ਕਰ ਰਹੇ ਸੀ ਤੇ ਬਾਹਰੋਂ ਹਿੰਦੂਆਂ ਦੀ ਇੱਕ ਵੱਡੀ ਭੀੜ ਨੇ ਉਹਨਾਂ ਤੇ ਹਮਲਾ ਕੀਤਾ, ਬਹੁਤਿਆਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ। ਔਰ ਇਹ ਜਿਹੜਾ ਖਬਰ ਇੱਕਦਮ ਇੰਟਰਨੈਸ਼ਨਲ ਖਬਰ ਬਣੀ, ਇਹਨਾਂ ਨੂੰ ਫਿਕਰ ਵੀ ਪਿਆ ਕਿ ਜੀ ਇਹ ਤਾਂ ਇੰਟਰਨੈਸ਼ਨਲ ਇਹਨਾਂ ਮੁਲਕਾਂ ਦੇ ਸਟੂਡੈਂਟ ਨੇ। ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ 7 ਟੀਮਾਂ ਬਣਾਤੀਆਂ ਉਹ ਸ਼ਨਾਖਤ ਕਰਨਗੇ। ਪਰ ਮੈਂ ਇਹ ਸਾਰੀ ਲੰਬੀ ਚੌੜੀ ਖਬਰ ਵੀਕਐਂਡ ਦੀ ਸੀ, ਪਰ ਤੁਸੀਂ ਜਿਹੜਾ ਵਾਈਸ ਚਾਂਸਲਰ ਹੈ ਗੁਜਰਾਤ ਯੂਨੀਵਰਸਿਟੀ ਦਾ ਉਹਦਾ ਨਾਂ ਡਾਕਟਰ ਨੀਰਜਾ ਗੁਪਤਾ ਹੈ, ਉਹ ਮੀਡੀਆ ਨੂੰ ਕਹਿ ਰਿਹਾ ਕਿ ਦੇਅਰ ਵਾਜ਼ ਸਮ ਟੈਂਸ਼ਨ ਬਿਟਵੀਨ ਦੋਜ਼ ਇਨ ਦਾ ਮੌਬ ਐਂਡ ਸਮ ਓਵਰਸੀਜ਼ ਸਟੂਡੈਂਟ। ਇਹ ਚੱਲ ਰਹੀ ਸੀ ਥੋੜ੍ਹੀ ਬਹੁਤ ਟੈਂਸ਼ਨ, ਇਹ ਐਸਕੇਲੇਟ ਹੋ ਗਈ। ਹੁਣ ਕਹਿ ਕੀ ਰਿਹਾ ਉਹ, these are foreign students and when you go abroad you must learn cultural sensitivity। ਕਿ ਜੀ ਦੇਖੋ ਇਹ ਸਟੂਡੈਂਟ ਜਿਹੜੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਹਿੰਦੂਆਂ ਦੀ ਕਲਚਰਲ ਸੈਂਸਿਟੀਵਿਟੀ, ਤੁਸੀਂ ਹਿੰਦੂਆਂ ਦੇ ਸਾਹਮਣੇ ਨਮਾਜ਼ ਨਹੀਂ ਪੜ੍ਹ ਸਕਦੇ ਕਿ ਵੀ ਇਹਨਾਂ ਦੀ ਟ੍ਰੇਨਿੰਗ ਦੀ ਲੋੜ ਹੈ। ਉਹ ਇਹ ਕਹਿ ਰਿਹਾ these are foreign students when you go abroad you must learn cultural sensitivity, these students need an orientation ਕਿ ਇਹਨਾਂ ਦੀ orientation ਦੀ ਲੋੜ ਹੈ। we will sit with them, ਉਹ ਹਸਪਤਾਲ 'ਚ ਪਏ ਹੋਏ ਨੇ ਜ਼ਖਮੀ, ਬੁਰਾ ਹਾਲ ਉਹਨਾਂ ਦਾ ਕੀਤਾ, ਹਾਂਜੀ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਐਂਡ ਪ੍ਰੋਵਾਈਡ ਕਲਚਰਲ ਓਰੀਐਂਟੇਸ਼ਨ ਐਂਡ ਡਿਸਕਸ ਹਾਊ ਟੂ ਸਟਰੈਂਥਨ ਦੇਅਰ ਸਿਕਿਉਰਿਟੀ। ਵੀ ਇਹ ਜਦੋਂ ਹੋ ਗਏ
ਅਸੀਂ ਇਹਨਾਂ ਨਾਲ ਬੈਠ ਕੇ ਇਹਨਾਂ ਨੂੰ ਸੈਂਸਿਟਿਵਿਟੀ ਸਿਖਾਵਾਂਗੇ ਕਲਚਰਲ। ਔਰ ਦੂਸਰਾ ਹਾਲਾਂ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਫੋਰਨ ਨੇ ਕਿਹਾ ਜੀ ਅਸੀਂ ਕਮੇਟੀ ਬਣਾ ਦਿੱਤੀ ਹੈ, ਅਸੀਂ ਸਟੂਡੈਂਟ ਫੜਾ ਜਿਹੜੇ ਬਾਹਰਲੇ ਨੇ ਉਹ ਬਾਹਰ ਸਟੂਡੈਂਟ ਵੀ ਨਹੀਂ ਸੀ ਜਿਨ੍ਹਾਂ ਨੇ ਅਟੈਕ ਕੀਤਾ। ਸੋ ਇਹ ਹੈ ਕਿਉਂਕਿ ਇਹਨਾਂ ਨੇ ਇਹਨਾਂ ਦੋਨਾਂ ਨੂੰ ਹੀ ਜੇ ਸਿੱਖਾਂ ਨੂੰ ਕਿਸਾਨਾਂ ਦੇ ਨਾਲ ਤੇ ਕਿਸਾਨ ਡਿਸਰਪਟਿਵ ਔਰ ਸੈਪਰੇਟਿਸਟ ਨੇ ਇਸ ਚੁੱਲ੍ਹੇ ਨੂੰ ਵੀ ਮਗਦਾ ਰੱਖਣਾ, ਮੁਸਲਮਾਨਾਂ ਵਾਲਾ ਤਾਂ ਰੱਖਿਆ ਹੀ ਹੋਇਆ ਤੇ ਕਿਹਨੂੰ ਉਹਨਾਂ ਨੇ ਅਲਟੀਮੇਟਲੀ ਭਾਂਬੜ ਬਣਾਉਣਾ। ਉਹ ਜਿਉਂ-ਜਿਉਂ ਹੁਣ ਇਲੈਕਸ਼ਨ ਤਾਂ ਅਨਾਊਂਸ ਹੋ ਗਏ, ਉਹ ਸਿਸਟਮੈਟਿਕਲੀ ਹੋਣਗੇ ਕਈ ਹਫ਼ਤੇ, ਕਦੇ ਇੱਧਰ ਕਦੇ ਉੱਧਰ। ਉਹ ਜਿਹੜਾ ਉਸ ਦੇ ਲਈ ਇਹ ਪੋਲਰਾਈਜੇਸ਼ਨ ਵਾਲਾ ਪਾਰਟ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਹਿੰਸਕ ਰੂਪ ਦੇ ਵਿੱਚ ਇਸ ਨੂੰ ਵੱਧਦਾ ਦੇਖ ਸਕਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।